ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਰਾਜਧਾਨੀ ਦਿੱਲੀ ਤੋਂ। ਕਹਿੰਦੇ ਖੁੱਲ੍ਹਣੀ ਸੀ ਕੇਜਰੀਵਾਲ ਦੀ ਪੋਲ, ਪਰ ਨਾਲ ਹੀ ਖੁੱਲ੍ਹ ਗਈ ਮੋਦੀ ਦੀ ਪੋਲ। ਪੂਰਾ ਮਸਲਾ ਕੀ ਹੈ ਸ਼ਰਮਾ ਜੀ? ਮਸਲਾ ਇਹ ਹੈ ਕਿ ਦਿੱਲੀ ਦੇ ਉਪ ਰਾਜਪਾਲ ਪੂਰੀ ਜਿਹੜੀ ਬੈਟਿੰਗ ਕਰਦੇ ਨੇ ਉਹ ਕੇਂਦਰ ਸਰਕਾਰ ਵੱਲੋਂ ਕਰਦੇ ਨੇ। ਹਾਂਜੀ। ਉਹਨਾਂ ਵੱਲੋਂ ਹੀ ਖੇਡਦੇ ਨੇ ਤੇ ਉਹਨਾਂ ਦੇ ਲਈ ਹੀ ਉਹ ਸਾਰਾ ਮੈਦਾਨ ਤਿਆਰ ਕਰਦੇ ਨੇ। ਤੇ ਇਸੇ ਹਿੱਲੇ ਵਸੀਲੇ ਨਾਲ ਉਹਨੂੰ ਇੱਕ ਦਾ ਚੱਲਿਆ ਕਿ ਚਲੋ ਮੈਂ ਕੇਜਰੀਵਾਲ ਦੇ ਰਹਿਣ ਬਸੇਰਿਆਂ ਦੀ ਪੋਲ ਖੋਲ ਦੇਵਾਂ ਜੀ। ਕਿਉਂਕਿ ਸਰਦੀਆਂ ਦੇ ਵਿੱਚ ਜੇਕਰ ਤੁਸੀਂ ਗੱਲ ਕਰੋ ਤਾਂ ਰਹਿਣ ਬਸੇਰੇ ਬਣਾਉਣ ਦੀ ਪਹਿਲ ਕਦਮੀ ਕੇਜਰੀਵਾਲ ਵੱਲੋਂ ਹੀ ਕੀਤੀ ਗਈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹ ਤੋਂ ਬਾਅਦ ਦੇਸ਼ ਭਰ ਦੇ ਵਿੱਚ ਮੁਹਿੰਮ ਤੁਰੀ ਕਿ ਸਰਦੀਆਂ 'ਚ ਜਿਹੜੇ ਲੋਕ ਸੜਕਾਂ ਕਿਨਾਰੇ ਸੌਂਦੇ ਨੇ, ਫੁੱਟਪਾਥਾਂ ਤੇ ਸੌਂਦੇ ਨੇ, ਦੁਕਾਨਾਂ ਦੇ ਬਾਹਰ ਸੌਂਦੇ ਨੇ, ਉਹਨਾਂ ਲਈ ਕੋਈ ਨਾ ਕੋਈ ਥਾਂ ਟਿਕਾਣਾ ਬਣੇ, ਚਾਹੇ ਉਹ ਤਰਪਾਲਾਂ ਵਾਲਾ ਹੀ ਬਣੇ, ਚਾਹੇ ਉਹ ਪੱਲੀਆਂ ਵਾਲਾ ਹੀ ਬਣੇ, ਤਾਂ ਕਿ ਥੋੜਾ ਜਿਹਾ ਉਹਦੇ ਨਾਲ ਫਰਕ ਪੈਂਦਾ। ਸੋ ਇਸ ਲਈ ਉਹ ਪਹਿਲ ਕਦਮੀ ਲਈ ਕੇਜਰੀਵਾਲ ਨੇ ਖੂਬ ਪ੍ਰਚਾਰ ਵੀ ਕੀਤਾ ਸੀ ਕਿ ਰਹਿਣ ਬਸੇਰੇ ਬਣਾਉਣੇ ਆ ਅਸੀਂ। ਤੇ ਉਹਦੀ ਪੋਲ ਖੁੱਲਣ ਲਈ ਇੱਕ ਦਿਨ ਰਾਤ ਨੂੰ, ਦੇਰ ਰਾਤ ਨੂੰ ਐਲਜੀ ਸਾਹਿਬ ਬਾਹਰ ਨਿਕਲ ਗਏ। ਠੀਕ ਹੈ। ਤੇ ਜਦੋਂ ਬਾਹਰ ਨਿਕਲੇ ਤੇ ਉਹ ਕਸ਼ਮੀਰੀ ਗੇਟ ਵਾਲੇ ਖੇਤਰ 'ਚ ਪਹੁੰਚੇ ਤਾਂ ਦੇਖਿਆ ਕਿ ਲੋਕ ਫੁੱਟਪਾਥ ਤੇ, ਸੜਕਾਂ ਤੇ, ਦੁਕਾਨਾਂ ਥੱਲੇ, ਖੰਭਿਆਂ ਥੱਲੇ ਉਵੇਂ ਹੀ ਖੁੱਲੇ ਪਏ ਨੇ। ਤੇ ਉਹ ਸੈਂਕੜਿਆਂ ਦੀ ਗਿਣਤੀਆਂ 'ਚ ਲਾਈਨਾਂ ਲੱਗੀਆਂ ਨੇ। ਤੇ ਉਹਨਾਂ ਨੇ ਲੋਕਾਂ ਨੂੰ ਉਠਾਲ ਕੇ ਬੈਠ ਗਏ, ਉਹਨਾਂ ਨਾਲ ਗੱਲਾਂ ਕਰਨ ਲੱਗੇ ਤੇ ਪੁੱਛਿਆ, ਅਧਿਕਾਰੀ ਨਾਲ ਸੀ, ਅਮਲਾ ਫਾਲਾ ਨਾਲ ਸੀ, ਕਿ ਵੀ ਰਹਿਣ ਬਸੇਰੇ? ਉਹ ਕਹਿੰਦੇ ਹਾਂਜੀ ਹੈਗੇ ਨੇ ਰਹਿਣ ਬਸੇਰੇ, ਆਹ ਬਣਿਆ ਜੀ, ਉੱਥੇ ਬਣਿਆ ਜੀ। ਉਹ 'ਚ ਤਾਂ ਪਰ ਇੰਨੇ ਕੁ ਲੋਕ ਆ ਸਕਦੇ ਜੀ, ਅਸੀਂ ਸਾਰੇ ਨਹੀਂ ਆ ਸਕਦੇ, ਇੰਨੇ ਨਹੀਂ ਹੈਗੇ ਰਹਿਣ ਬਸੇਰੇ। ਠੀਕ ਹੈ। ਹੁਣ ਰਹਿਣ ਬਸੇਰਿਆਂ ਦੀ ਉਸ ਇਲਾਕੇ 'ਚ ਕਪੈਸਿਟੀ 600 ਦੇ ਕਰੀਬ ਸੀ ਜੀ। ਤੇ ਸੜਕਾਂ ਤੇ ਉੱਪਰ 1000 ਬੰਦਾ ਪਿਆ ਸੀ। ਤੇ ਜਦੋਂ ਇਹ ਗੱਲਾਂ ਚੱਲ ਰਹੀਆਂ ਸੀ ਤਾਂ ਇਹਦਾ ਮਤਲਬ ਇਹ ਪੱਖ ਲੈਣ ਗਏ ਸੀ ਕਿ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਰਹਿਣ ਬਸੇਰੇ ਇੱਕ ਡਰਾਮਾ ਸਾਬਤ ਹੋਏ ਨੇ ਤੇ ਲੋਕ ਉਹ 'ਚ ਪੂਰੇ ਨਹੀਂ ਸੌਂਦੇ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਹਿਣ ਬਸੇਰੇ ਬਣੇ ਨੇ, ਪਰ ਉਹ ਓਨੇ ਨਹੀਂ ਬਣੇ ਜਿੰਨਿਆਂ ਦੀ ਲੋੜ ਸੀ। ਤੇ ਇਹਦਾ ਪ੍ਰਚਾਰ ਕੇਜਰੀਵਾਲ ਨੇ ਖੂਬ ਕੀਤਾ ਸੀਗਾ, ਹੈ ਨਾ। ਤੋ ਇਹਦੀ ਪੋਲ ਖੋਲਣ ਗਏ ਸੀ ਪ੍ਰਵੀਨ ਜੀ ਐਲਜੀ ਸਾਹਿਬ ਕਿ ਕੇਜਰੀਵਾਲ ਦੀ ਮੈਂ ਪੋਲ ਖੋਲਾਂ ਕਿ ਦੇਖੋ ਉਹਦੇ ਲਈ ਰਹਿਣ ਬਸੇਰੇ। ਪਰ ਉੱਥੇ ਜਿਹੜੇ ਫੁੱਟਪਾਥ ਤੇ ਲੋਕ ਪਏ ਸੀ ਉਹ ਕਹਿੰਦੇ ਜੀ ਸਾਡੇ ਲਈ ਸੋਣਾ ਤਾਂ ਫੇਰ ਠੀਕ ਆ, ਪਖਾਨਾ ਜਾਣਾ ਤਾਂ ਸਾਡੇ ਲਈ ਬਹੁਤ ਔਖਾ। ਉਹ ਕਹਿੰਦੇ ਮਤਲਬ, ਕਹਿੰਦੇ ਜੀ ਅਜੇ ਵੀ ਸਾਡੇ ਲਈ ਸ਼ੌਚਾਲਿਆ ਨਹੀਂ ਹੈਗੇ ਹੈ, ਸਾਨੂੰ ਤਾਂ ਜੀ ਜਾਂ ਰੇਲ ਦੀ ਪਟੜੀ ਤੇ ਜਾਂ ਜਮਨਾ ਕਿਨਾਰੇ ਜਾਂ ਦੁਕਾਨਾਂ ਦੇ ਪਿੱਛੇ ਇੱਥੇ ਹੀ ਗੰਦ 'ਚ ਕਿਸੇ ਖਾਲੀ ਪਲਾਟ 'ਚ ਉੱਥੇ ਹੀ ਜਾਣਾ ਪੈਂਦਾ ਜੀ। ਸਵੱਛ ਭਾਰਤ ਸਵੱਛ ਭਾਰਤ ਦੀ ਜਦੇ ਹਵਾ ਨਿਕਲ ਗਈ ਉੱਥੇ ਜੀ। 8 ਸਾਲ ਤੋਂ ਨਰਿੰਦਰ ਮੋਦੀ ਜੀ ਹੋਰੀ ਇਸ ਗੱਲ ਦੀ ਖੂਬ ਪ੍ਰਚਾਰ ਕਰਦੇ ਨੇ ਕਿ ਲਓ ਜੀ ਅਸੀਂ ਦੇਸ਼ ਨੂੰ 8 ਸਾਲਾਂ ਦੇ ਵਿੱਚ ਹੀ ਮੁਕਤ ਕਰ ਦਿੱਤਾ ਗੰਦਗੀ ਕੂੜੇ ਤੋਂ। ਅਸੀਂ ਖੁੱਲਾ ਸ਼ੌਚਾਲਿਆ ਜਾਣ ਤੋਂ ਖਤਮ ਕਰਕੇ ਅਸੀਂ ਘਰ ਘਰ ਸ਼ੌਚਾਲੇ ਬਣਾਤੇ ਤੇ ਇਸ ਮੁਹਿੰਮ ਨੂੰ ਪ੍ਰਚਾਰਿਆ ਵੀ ਗਿਆ, ਫਿਲਮਾਂ ਤੱਕ 'ਚ ਲਿਆ ਕੇ ਪੇਸ਼ ਕੀਤਾ ਗਿਆ ਤੇ ਫਿਰ ਦੇਸ਼ ਨੂੰ ਮਤਲਬ ਐਲਾਨ ਦਿੱਤਾ ਗਿਆ ਜੀ ਕਿ ਲਓ ਜੀ ਹੁਣ ਦੇਸ਼ ਮਤਲਬ ਕਿ ਸ਼ੌਚਾਲਿਆਂ ਵਾਲਾ ਹੋ ਗਿਆ, ਹੁਣ ਖੁੱਲੇ ਲੋਕ ਬਾਹਰ ਨਹੀਂ ਜਾਂਦੇ ਤੇ ਇਸ ਨੂੰ ਮਤਲਬ ਸ਼ੌਚਾਲਿਆ ਵਾਲਾ ਮੁਲਕ ਐਲਾਨ ਦਿੱਤਾ ਗਿਆ। ਜੀ। ਤੇ ਪਰ ਹਵਾ ਦੇਸ਼ ਦੀ ਰਾਜਧਾਨੀ ਦਿੱਲੀ 'ਚ ਨਿਕਲ ਗਈ। ਬਿਲਕੁਲ ਸਹੀ ਹੈ। ਹੁਣ ਬਾਕੀ ਸ਼ਹਿਰਾਂ ਕਸਬਿਆਂ ਦੀ ਹਾਲਤ ਕੀ ਹੋਊਗੀ ਜਿੱਥੇ ਲੇਬਰ ਕਲਾਸ ਲੋਕ ਰਹਿੰਦੇ ਨੇ, ਜਿੱਥੇ ਮਜ਼ਦੂਰ ਰਹਿੰਦੇ ਨੇ, ਜਿੱਥੇ ਲੋਕ ਫੁੱਟਪਾਥ ਤੇ ਸੌਂਦੇ ਨੇ, ਉੱਥੇ ਕਿੱਥੇ ਜਾਂਦੇ ਹੋਣਗੇ? ਸੋ ਜਿਹੜੀ ਜਮਨਾ ਸਪਰਸ਼ ਕਰਨੀ ਸੀ ਉਹਦੀ ਵੀ ਹਵਾ ਨਿਕਲ ਰਹੀ ਹੈ ਜੀ। ਤੇ ਇੱਧਰ ਜਿਹੜੀ ਮੋਦੀ ਜੀ ਦੀ ਮੁਹਿੰਮ ਸੀ ਸਵੱਛ ਭਾਰਤ ਵਾਲੀ ਮੁਹਿੰਮ, ਉਹਦੀ ਵੀ ਹਵਾ ਨਿਕਲ ਗਈ, ਜਾਂ ਘਰ ਘਰ ਪਖਾਨਿਆਂ ਦੀ ਮੁਹਿੰਮ, ਉਹਦੀ ਵੀ ਹਵਾ ਨਿਕਲ ਗਈ। ਸੋ ਇਸ ਲਈ ਇਹ ਵੀ ਹੋ ਸਕਦਾ ਪ੍ਰਵੀਨ ਜੀ ਕਿ ਕਿਸੇ ਦਿਨ ਆ ਜਿਹੜਾ ਅਨਾਜ ਵੰਡਦੇ ਨੇ ਇਹ ਵੀ ਕਹਿ ਦੇਣ ਕਿ ਦੇਸ਼ 'ਚ ਹੁਣ ਭੁੱਖਮਰੀ ਮੁੱਕ ਗਈ, ਅਸੀਂ ਇੰਨਾ ਅਨਾਜ ਵੰਡਿਆ ਕਿ ਲੋਕਾਂ ਨੂੰ ਭੁੱਖ ਲੱਗਣੀ ਹਟ ਗਈ, ਹੁਣ ਦੇਸ਼ ਭੁੱਖਮਰੀ ਤੋਂ ਵੀ ਮੁਕਤ ਆ, ਅਸੀਂ ਐਲਾਨ ਦਿੰਦੇ ਹਾਂ। ਸੋ ਐਲਾਨ ਕੁਝ ਵੀ ਕਰ ਸਕਦੇ ਨੇ ਇਹ ਤੇ ਪਰ ਕੇਜਰੀਵਾਲ ਦੀ ਪੋਲ ਤਾਂ ਖੁੱਲੀ ਨਾਲ ਮੋਦੀ ਦੀ ਪੋਲ ਖੁੱਲ ਗਈ। ਉਹ ਤੋਂ ਬਾਅਦ ਐਲਜੀ ਸਾਹਿਬ ਹੁਣ ਚੁੱਪ ਨੇ, ਉਦੋਂ ਦੇ ਦੁਬਾਰਾ ਨਹੀਂ ਨਿਕਲੇ ਅਜੇ ਜਾਂਚ ਕਰਨ ਕਿਤੇ। ਸੋ ਇਸ ਲਈ ਹੋ ਸਕਦਾ ਕਿ ਜਿੱਧਰ ਉਹ ਬੈਟਿੰਗ ਕਰਨ ਗਏ ਸੀ ਆਪੇ ਹਿੱਟ ਵਿਕਟ ਹੋ ਗਏ ਤੇ ਆਪਣੀ ਵਿਕਟ ਨਾ ਕਿਤੇ ਗਵਾ ਲੈਣ। ਹੁਣ ਉਹਨੂੰ ਆਪਣੀ ਵਿਕਟ ਬਚਾਉਣ ਦਾ ਵੀ ਫਿਕਰ ਹੋਊਗਾ ਕਿ ਭਾਈ ਜਿਹੜਾ ਪਲਾਨ ਜਾਣਾ ਸੋਚ ਕੇ ਜਾਣਾ। ਹੋ ਸਕਦਾ ਕਿ ਹੁਣ ਇੱਕ ਹੁਕਮ ਉੱਪਰੋਂ ਆਇਆ ਸੀ ਕਿ ਆਪ ਮਹਾਰੇ ਨੰਬਰ ਬਣਾਉਣ ਤੁਰੇ ਸੀ, ਸੋ ਇਸੇ ਦੀ ਵੀ ਜਾਂਚ ਹੋਊਗੀ। ਜੇਕਰ ਆਪ ਮਹਾਰੇ ਤੁਰੇ ਹੋਏ ਤਾਂ ਕਲਾਸ ਵੱਧ ਲੱਗ ਜਾਣੀ ਹੈ ਬੀਜੇਪੀ ਵੱਲੋਂ। ਜੀ ਬਿਲਕੁਲ ਸਹੀ ਹੈ। ਦੂਜੀ ਗੱਲ ਇਹ ਵੀ ਹੈ ਨਾ, ਸਿਆਣੇ ਕਹਿੰਦੇ, ਸ਼ਰਮਾ ਜੀ ਕਹਿੰਦੇ, ਇੱਕ ਉਂਗਲੀ ਦੂਜੇ ਵੱਲ ਕਰੋਗੇ ਚਾਰ ਦਾ ਮੂੰਹ ਤੁਹਾਡੇ ਵੱਲ ਵੀ ਹੁੰਦੀ ਹੈ। ਤੇ ਵੈਸੇ ਇੱਕ ਗੱਲ ਹੋਰ ਆ ਵੀ ਅੱਜ ਤੁਹਾਡੇ ਜਿਹੜੇ ਕ੍ਰਿਟਿਕ ਨੇ, ਤੁਹਾਡੇ ਜਿਹੜੇ ਆਲੋਚਕ ਨੇ, ਕੇਜਰੀਵਾਲ ਜਿਹੜੇ ਪੰਜਾਬ ਦੇ ਵਿੱਚ ਰਨ ਕਰ ਰਹੇ ਨੇ ਸਰਕਾਰ, ਉਹਨਾਂ ਨੂੰ ਵੀ ਥੋੜੀ ਜਿਹੀ ਇਸ ਗੱਲ ਦੀ ਤਸੱਲੀ ਮਿਲੂ ਵੀ ਚੱਲ ਅੱਜ ਸ਼ਰਮਾ ਜੀ ਨੇ ਕੇਜਰੀਵਾਲ ਵਾਲੀ ਸਾਈਡ ਥੋੜੀ ਛੱਡੀ ਤੇ ਮੋਦੀ ਸਾਹਿਬ ਵਾਲੀ ਸਾਈਡ ਜਿਹੜੀ ਆ। ਨਹੀਂ, ਸਾਡੇ ਲਈ ਕੋਈ ਸਾਈਡ ਨਹੀਂ ਗੀ, ਅਸੀਂ ਤਾਂ ਲੋਕਾਂ ਵਾਲੀ ਸਾਈਡ ਤੋਂ ਹੀ ਮਤਲਬ ਗੱਲ ਕਰਦੇ ਹਾਂ। ਸੋ ਇਸ ਲਈ ਜਿਹੜਾ ਵੀ ਲੋਕਾਂ ਨਾਲ ਧੱਕਾ ਕਰੂਗਾ, ਚਾਹੇ ਉਹ ਕੇਜਰੀਵਾਲ ਹੋਵੇ, ਚਾਹੇ ਉਹ ਮੋਦੀ ਹੋਵੇ, ਚਾਹੇ ਉਹ ਭਗਵੰਤ ਮਾਨ ਹੋਵੇ, ਚਾਹੇ ਉਹ ਰਾਹੁਲ ਗਾਂਧੀ ਹੋਵੇ, ਚਾਹੇ ਉਹ ਪਹਿਲੇ ਕੈਪਟਨ ਹੋਣ, ਬਾਦਲ ਹੋਣ, ਸਾਡੇ ਲਈ ਕਿਸੇ ਤੋਂ ਕੋਈ ਲੇਖਾ ਦੇਗਾ ਨਹੀਂ। ਆਪਾਂ ਤਾਂ ਲੋਕਾਂ ਵਾਲੇ ਪਾਸਿਓਂ ਖੇਡਦੇ ਆ ਨਾ, ਫਿਰ ਆ ਜਾਣ ਜਿਹਨੇ ਆਉਣਾ। ਕ੍ਰਿਟਿਸਿਜ਼ਮ ਹਮੇਸ਼ਾ ਚੇਅਰ ਦਾ ਹੁੰਦਾ, ਪਾਵਰ ਦਾ ਹੁੰਦਾ,
ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ